ਅਗਲੀ ਗੱਲ ਕਰੀਏ ਟਰਾਂਸਜੈਂਡਰ ਐਥਲੀਟਸ ਦੇ ਮਾਮਲੇ ਦੀ, ਜਿਸ ਨੂੰ ਲੈ ਕੇ ਹੁਣ ਕੈਲੀਫੋਰਨੀਆ ਤੇ ਫੈਡ ਸਰਕਾਰ ਆ ਉਹ ਇਸ ਟਾਈਮ ਆਮੋ-ਸਾਹਮਣੇ ਹੈ। ਦੱਸਿਆ ਜਾ ਰਿਹਾ ਹੈ ਕਿ ਕੈਲੀਫੋਰਨੀਆ ਨੇ ਹੁਣ ਉਸ ਟਰੰਪ ਐਡਮਿਨਿਸਟ੍ਰੇਸ਼ਨ ਦੇ ਉਸ ਜਿਹੜਾ ਡਿਮਾਂਡ ਆ ਉਹਦੇ ਨਾਲ ਸਹਿਮਤ ਹੋਣ ਤੋਂ ਜਾਂ ਉਹਨੂੰ ਲਾਗੂ ਕਰਨ ਤੋਂ ਇਨਕਾਰ ਕਰ ਦਿੱਤਾ, ਜਿਹਦੇ ਵਿੱਚ ਟਰਾਂਸਜੈਂਡਰ ਐਥਲੀਟਸ ਨੂੰ ਕੁੜੀਆਂ ਦੇ ਨਾਲ ਸੰਬੰਧਿਤ ਜਾਂ ਔਰਤਾਂ ਦੇ ਨਾਲ ਸੰਬੰਧਿਤ ਜਿਹੜੀਆਂ ਖੇਡਾਂ ਸੀਗੀਆਂ ਉਹਨਾਂ ਦੇ ਵਿੱਚ ਭਾਗ ਲੈਣ ਤੋਂ ਮਨਾ ਕੀਤਾ ਹੋਇਆ। CDE ਜਿਹਨੂੰ ਆਪਾਂ ਡਿਪਾਰਟਮੈਂਟ ਆਫ ਐਜੂਕੇਸ਼ਨ ਕਹਿ ਸਕਦੇ ਹਾਂ ਕੈਲੀਫੋਰਨੀਆ ਦਾ, ਉਹਨਾਂ ਨੇ ਇਹ ਅਨਾਉਂਸ ਕੀਤਾ ਵੀ ਹੁਣ ਅਸੀਂ ਉਹਦੇ ਨਾਲ ਸਹਿਮਤ ਹੋ ਕੇ ਨਹੀਂ ਚੱਲ ਸਕਦੇ। ਦੱਸ ਦਈਏ ਕਿ ਇਹ ਡਿਸੀਜਨ ਉਸ ਤੋਂ ਬਾਅਦ ਆਇਆ ਜਦੋਂ US ਦੇ ਜਿਹੜੇ ਐਜੂਕੇਸ਼ਨ ਸੈਕਟਰੀ ਨੇ ਲਿੰਡਾ ਮੈਕਮੋਹਨ, ਉਹਨਾਂ ਨੇ ਕੈਲੀਫੋਰਨੀਆ ਨੂੰ 10 ਦਿਨਾਂ ਦੀ ਡੈਡਲਾਈਨ ਦਿੱਤੀ ਸੀਗੀ, ਜਿਹੜੀ ਕਿ ਆਲਰੇਡੀ 27 ਜੂਨ ਤੋਂ ਸ਼ੁਰੂ ਹੋ ਚੁੱਕੀ ਆ ਤੇ ਇਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਵੀ ਤੁਸੀਂ ਜਿਹੜੇ ਟਰਾਂਸਜੈਂਡਰ ਗਰਲਜ਼ ਜਿਹੜੀਆਂ ਐਥਲੀਟਸ ਨੇ ਉਹਨਾਂ ਨੂੰ ਬੈਨ ਕਰੋ। ਕਿਸੇ ਵੀ ਮਾਮਲੇ ਦੇ ਵਿੱਚ ਉਹ ਕੁੜੀਆਂ ਦੇ ਨਾਲ ਸੰਬੰਧਿਤ ਖੇਡਾਂ ਜਾਂ ਔਰਤਾਂ ਦੇ ਨਾਲ ਸੰਬੰਧਿਤ ਜਿਹੜੀਆਂ ਖੇਡਾਂ ਨੇ ਐਥਲੈਟਿਕਸ ਨੇ ਉਹਨਾਂ ਦੇ ਵਿੱਚ ਉਹ ਭਾਗ ਨਾ ਲੈ ਸਕਣ। ਤੇ ਇਹਨਾਂ ਨੇ ਤਾਂ ਇੱਥੋਂ ਤੱਕ ਕਿਹਾ ਸੀਗਾ ਵੀ ਜਿਹੜੇ ਤੁਸੀਂ ਅਵਾਰਡ ਦਿੱਤੇ ਆ ਉਹ ਵੀ ਜਿਹੜੇ ਤੁਹਾਨੂੰ ਵਾਪਸ ਉਹ ਮੰਗਾ ਲੈਣੇ ਚਾਹੀਦੇ ਤੇ ਉਹਨਾਂ ਨੂੰ ਲਿਸਟ ਦੇ ਵਿੱਚੋਂ ਬਾਹਰ ਜਿਹੜਾ ਕੱਢ ਦੇਣਾ ਚਾਹੀਦਾ, ਰਿਵੋਕ ਕਰ ਦੇਣਾ ਚਾਹੀਦਾ। CDE ਨੇ ਇਹ ਗੱਲ ਕਹੀ ਹੈ ਵੀ ਅਸੀਂ ਤੁਹਾਡੇ ਜਿਹੜਾ ਇਹ ਆਦੇਸ਼ ਹੈ ਇਹਦੇ ਨਾਲ ਅਸੀਂ ਡਿਸਐਗਰੀ ਕਰਦੇ ਹਾਂ ਤੇ ਨਾਲ ਹੀ ਉਹ ਕਹਿੰਦੇ ਕਿ ਅਸੀਂ ਜਿਹੜਾ ਤੁਸੀਂ ਇਹਦੇ ਲਈ ਜੋ ਮੱਦਾਂ ਦਿੱਤੀਆਂ ਨੇ ਉਹਨਾਂ ਨੂੰ ਅਸੀਂ ਇਹਦੇ ਨਾਲ ਸਹਿਮਤ ਨਹੀਂ ਹੋਵਾਂਗੇ ਤੇ ਕੋਈ ਵੀ ਜਿਹੜਾ ਪ੍ਰਪੋਜ਼ਡ ਰੈਜੂਲੇਸ਼ਨ ਐਗਰੀਮੈਂਟ ਹੈ ਉਹਨੂੰ ਅਸੀਂ ਸਾਈਨ ਨਹੀਂ ਕਰਾਂਗੇ। ਜਨਰਲ ਕਾਉਂਸਲ ਲੈਨ ਜਿਹੜੇ ਗਾਰਫਿੰਕਲ ਨੇ ਉਹਨਾਂ ਨੇ ਇਸ ਦੇ ਜਵਾਬ ਦੇ ਵਿੱਚ ਇਹ ਗੱਲ ਕਹੀ ਹੈ। ਸੋ ਕਈ ਦਿਨਾਂ ਤੋਂ ਇਹ ਮਾਮਲਾ ਜਿਹੜਾ ਭਖ ਰਿਹਾ ਸੀਗਾ ਤੇ ਉਸ ਤੋਂ ਬਾਅਦ ਹੁਣ ਪਤਾ ਲੱਗਿਆ ਵੀ ਕੈਲੀਫੋਰਨੀਆ ਨੇ ਐਲਾਨੀਆਂ ਕਹਿ ਦਿੱਤਾ ਵੀ ਅਸੀਂ ਤੁਹਾਡੇ ਨਾਲ ਰਲ ਕੇ ਟਰਾਂਸਜੈਂਡਰ ਐਥਲੀਟਸ ਦੇ ਮਾਮਲੇ ਦੇ ਵਿੱਚ ਇਹਨਾਂ ਨੂੰ ਪਾਬੰਦੀ ਕਰਨ ਦੀ ਗੱਲ ਜਿਹੜੀ ਆ ਉਹ ਫੈਡਰਲ ਸਰਕਾਰ ਵੱਲੋਂ ਕਹੀ ਜਾ ਰਹੀ ਆ, ਉਹਦੇ ਵਿੱਚ ਹੁਣ ਕੈਲੀਫੋਰਨੀਆ ਉੱਕਾ ਹੀ ਜਿਹੜਾ ਉਹਨਾਂ ਨੂੰ ਹੱਥ ਚੱਕ ਗਿਆ।